ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਐਪਸਟੀਨ ਫਾਈਲਸ ਨੂੰ ਲੈ ਕੇ ਈਵਨ ਦੋ ਬਹੁਤ ਸਾਰੇ ਡਿਫਰੈਂਟ ਇਸ਼ੂ ਚੱਲ ਰਹੇ ਆ ਤੇ ਤਾਂ ਕਿ ਉਹ ਗੱਲਬਾਤ ਨਾ ਹੋਵੇ ਪਰ ਸਟਿਲ ਅੱਜ ਦੀ ਡੇਟ ਦੇ ਵਿੱਚ ਐਪਸਟੀਨ ਫਾਈਲ ਦਾ ਮੁੱਦਾ ਪਹਿਲੇ ਤਿੰਨ ਮੁੱਦਿਆਂ ਦੇ ਵਿੱਚੋਂ ਇੱਕ ਹੈਗਾ ਆ। ਅੱਜ ਦੀ ਦ ਗਾਰਡੀਅਨ ਨਿਊਜ਼ਪੇਪਰ ਨੇ ਕਾਫੀ ਡਿਟੇਲ ਦੇ ਵਿੱਚ ਐਪਸਟੀਨ ਫਾਈਲਸ ਦੀ ਰਿਪੋਰਟ ਛਾਪੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈਗਾ ਭਈ ਐਪਸਟੀਨ ਫਾਈਲਸ ਦੇ ਵਿੱਚ 10 ਜਿਹੜੇ ਮੇਨ ਪੁਆਇੰਟਸ ਉਹ ਕੀ ਹੈਗੇ ਆ। ਇੱਕ ਤਾਂ ਇਹ ਆ ਭਈ ਇਹਦੇ ਵਿੱਚ ਕਹਿੰਦੇ ਜਦੋਂ ਉਹਦੀ ਡੈਥ ਹੋਈ ਆ ਉਹ ਤੋਂ ਪਹਿਲਾਂ ਉਹ ਕੋਆਪਰੇਟ ਕਰ ਰਿਹਾ ਸੀ ਜੈਫਰੀ ਐਪਸਟੀਨ, ਵੀ ਹਾਂ ਮੈਂ ਸਾਰੀ ਇਨਫੋਰਮੇਸ਼ਨ ਦਊਂਗਾ, ਜਿਹਦੇ 'ਚ ਜੋ ਬੰਦਾ ਵੀ ਇਹਦੇ ਵਿੱਚ ਇਨਵੋਲਵ ਹੈਗਾ ਆ। ਇਹ FBI ਦੀ ਮੈਮੋ ਦੇ ਵਿੱਚ ਦੱਸਿਆ ਗਿਆ ਆ ਤੇ FBI ਨੇ ਐਲੀਗੇਸ਼ਨਸ ਇਹ ਵੀ ਰਿਸੀਵ ਕੀਤੀਆਂ ਸੀ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਵੀ ਇਹਦੇ ਵਿੱਚ ਇਨਵੋਲਵ ਹੈਗੇ ਆ ਤੇ ਮਸਕ ਜਿਹੜਾ ਆ ਉਹਦੀਆਂ ਬਹੁਤ ਸਾਰੀਆਂ ਟਾਈਜ਼ ਐਪਸਟੀਨ ਦੇ ਨਾਲ ਜੁੜੀਆਂ ਹੋਈਆਂ ਹੈਗੀਆਂ ਆ। ਪਹਿਲਾਂ ਨਾਲੋਂ ਵੀ ਜ਼ਿਆਦਾ ਵਾਰ ਕਹਿੰਦੇ ਪਈ ਉਹ ਇਨਵੋਲਵ ਸੀ ਉਹਦਾ ਜਿਹੜਾ ਉੱਥੇ ਆਈਲੈਂਡ ਸੀ ਉੱਥੇ ਜਾਣ ਦੇ ਵਿੱਚ। ਹਾਵਰਡ ਲੁਟਨਿਕ ਕਰੰਟ ਜਿਹੜੇ ਕਮਰਸ ਸੈਕਟਰੀ ਆ, ਉਹਨਾਂ ਨੇ ਐਪਸਟੀਨ ਦੇ ਆਈਲੈਂਡ ਨੂੰ ਵਿਜ਼ਿਟ ਕਰਨਾ ਸੀ ਪਰ ਉਹਦੇ ਲਿੰਕ ਜ਼ਰੂਰ ਐਪਸਟੀਨ ਦੇ ਨਾਲ ਹੈਗੇ ਆ। ਮਾਊਂਟ ਬੈਟਨ ਵਿੰਡਸਰ, ਜੋ ਬਕਿੰਗਹਮ ਪੈਲੇਸ ਦੇ ਵਿੱਚ ਉੱਥੇ ਦੇ ਜਿਹੜੇ ਇੰਗਲੈਂਡ ਦੇ ਰਾਜੇ ਆ ਉਹਨਾਂ ਨੇ ਐਪਸਟੀਨ ਨੂੰ ਬੁਲਾਇਆ ਸੀਗਾ। 2008 ਦੇ ਵਿੱਚ ਨੈਗੋਸ਼ੀਏਟਰ ਇੱਕ ਡੀਲ ਹੋਈ ਸੀ, ਜਿਹਦੇ ਵਿੱਚ ਉਹਨਾਂ ਐਪਸਟੀਨ ਨੇ ਗਿਲਟੀ ਪਲੀਆ ਕੀਤਾ ਸੀ ਪ੍ਰੋਸੀਕਿਊਸ਼ਨ, ਜਿਹੜੀ ਸੋਲਿਸਿਟੇਸ਼ਨ ਉਹਦੇ ਸੰਬੰਧ ਦੇ ਵਿੱਚ। ਰਿਚਰਡ ਬ੍ਰੈਂਸਨ ਨੇ ਵੀ ਜਿਹੜੀਆਂ ਈਮੇਲਸ ਆ ਉਹ ਐਕਸਚੇਂਜ ਕੀਤੀਆਂ ਸੀਗੀਆਂ। ਕਹਿੰਦੇ ਭਈ LA ਓਲੰਪਿਕ ਕਮੇਟੀ ਦੇ ਹੈੱਡ ਤੇ ਗਿਸਲੇਨ ਮੈਕਸਵੈਲ ਜਿਹੜੀ ਉਹਦੀ ਫਰੈਂਡ ਸੀ ਜੋ ਅੱਜ ਕੱਲ੍ਹ ਵੀ ਜੇਲ੍ਹ 'ਚ ਆ, ਉਹਦੇ ਵਿੱਚ ਜਿਹੜੀਆਂ ਈਮੇਲਸ ਆ ਉਹ FBI ਦੀਆਂ ਫਾਈਲਾਂ ਦੇ ਵਿੱਚ ਹੈਗੀਆਂ। ਨਿਊਯਾਰਕ ਜਾਇੰਟ ਦੇ ਕੋ-ਓਨਰ ਸਟੀਵ ਟਿਸ਼, ਉਹਦੀਆਂ ਈਮੇਲਸ ਐਪਸਟੀਨ ਦੇ ਨਾਲ ਆ। ਰਿਲੇਸ਼ਨਸ਼ਿਪ ਬਿਟਵੀਨ ਐਪਸਟੀਨ ਐਂਡ ਪੀਟਰ ਮੈਡਲਸਨ, ਇਹਨਾਂ ਦਾ ਜਿਹੜਾ ਇਹ JP ਮੋਰਗਨ ਦਾ ਹੈਗਾ ਆ ਤੇ ਇਹਦੀਆਂ ਵੀ ਜਿਹੜੀਆਂ ਪੂਰੀ ਤਰ੍ਹਾਂ ਇਨਵੋਲਵ ਸੀਗੀਆਂ ਐਪਸਟੀਨ ਦੇ ਨਾਲ। ਹਾਲੀਵੁੱਡ ਫਿਲਮ ਮੇਕਰ ਬ੍ਰੈਟ ਰੈਟਨਰ, ਉਹਦੇ ਵਿੱਚ ਤਾਂ ਫੋਟੋਆਂ ਆਈਆਂ ਉਹਦੀਆਂ ਦੋ ਲੇਡੀਜ਼ ਦੇ ਨਾਲ ਐਪਸਟੀਨ ਫਾਈਲਸ ਦੇ ਵਿੱਚ। ਇਹ ਸਰੋਤਿਆਂ ਨੂੰ ਯਾਦ ਹੋਊਗਾ ਵੀ ਇਹ ਉਹੀ ਆ ਬ੍ਰੈਟ ਰੈਟਨਰ, ਜਦੋਂ ਮੀ ਟੂ ਮੂਵਮੈਂਟ ਚੱਲੀ ਸੀ ਉਸ ਟਾਈਮ ਦੇ ਉੱਤੇ ਇਹਦੇ ਉੱਤੇ ਕਾਫੀ ਚਾਰजेस ਲੱਗੇ ਸੀਗੇ। ਜੀ, ਇਹ ਵੀ ਜੀ ਦੱਸ ਦਿਓ ਜੀ ਜਿਹੜੀ ਟਰੰਪ ਹੋਣਾ ਦੀ ਘਰਵਾਲੀ ਨੂੰ ਮਿਲੀਅਨਸ ਆਫ ਡਾਲਰ ਮਿਲੇ ਆ ਸੋ ਕਾਲਡ ਡਾਕੂਮੈਂਟਰੀ ਦੇ ਲਈ, ਮਿਲਾਨੀਆ ਫਿਲਮ ਬਣਾਉਣ ਵਾਲਾ ਡਾਇਰੈਕਟਰ ਵੀ ਇਹੀ ਆ। ਸੋ ਉਹ ਉਹੀ ਹੈ ਜਿਹੜਾ ਰੈਟਨਰ ਆ, ਜਿਨ੍ਹਾਂ ਨੇ ਕੀਤਾ ਆ। ਸਾਬਕਾ ਰਾਸ਼ਟਰਪਤੀ ਜਿਹੜੇ ਬਿਲ ਕਲਿੰਟਨ ਆ ਉਹਨਾਂ ਦਾ ਨਾਮ ਵੀ ਜਿਹੜਾ ਇਸ ਦੇ ਵਿੱਚ ਆ। ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਟੈਸਟੀਫਾਈ ਕਰਨ ਨੂੰ ਜੋੜੇ ਨੂੰ ਸੱਦਿਆ ਗਿਆ ਹੈ, ਹੈਲਰੀ ਤੇ ਬਿਲ ਕਲਿੰਟਨ ਨੂੰ। ਇਹ ਹੁਣ ਇਹ ਖਬਰ ਆ ਰਹੀ ਆ ਵੀ ਕਲਿੰਟਨਸ ਜਿਹੜੇ ਉਹ ਮੰਨ ਗਏ ਆ ਹਾਊਸ ਦੀ ਕਮੇਟੀ ਦੇ ਸਾਹਮਣੇ ਇਸ ਮਾਮਲੇ ਦੇ ਵਿੱਚ ਪੇਸ਼ ਹੋਣ ਦੇ ਲਈ। ਇਹਨਾਂ ਨੂੰ ਇਹ ਦੱਸਿਆ ਗਿਆ ਸੀਗਾ ਵੀ ਜੇ ਤੁਸੀਂ ਪੇਸ਼ ਨਹੀਂ ਹੁੰਦੇ ਤਾਂ ਕੰਟੈਂਪਟ ਆਫ ਜਿਹੜੀ ਕਾਂਗਰਸ ਆ ਉਸ ਦੇ ਦੋਸ਼ ਤੁਹਾਡੇ ਉੱਤੇ ਜਿਹੜੇ ਉਹ ਲਗਾਏ ਜਾ ਸਕਦੇ ਆ। ਸੋ ਉਹਨਾਂ ਦੋਸ਼ਾਂ ਤੋਂ ਆਪਣਾ ਬਚਾਅ ਕਰਨ ਦੇ ਲਈ ਹਾਊਸ ਦੀ ਕਮੇਟੀ ਦੇ ਸਾਹਮਣੇ ਬਿਲ ਤੇ ਹੈਲਰੀ ਕਲਿੰਟਨ ਕਹਿੰਦੇ ਆ ਵੀ ਉਹਨਾਂ ਨੂੰ ਹੁਣ ਸੱਦਿਆ ਜਿਹੜਾ ਹੋ ਗਿਆ ਤੇ ਮੰਨ ਗਏ ਨੇ ਉੱਥੇ ਜਿਹੜੇ ਉਹ ਆਉਣ ਦੇ ਲਈ। ਓਵਰਆਲ ਹਰਜੋਤ ਸਿੰਘ ਜੀ, ਜਿਹੜਾ ਨਿਚੋੜ ਕੱਢਣਾ ਹੋਵੇ ਨਾ ਐਪਸਟੀਨ ਫਾਈਲ ਦੇ ਵਿੱਚ, ਦੁਨੀਆ ਦੇ ਉੱਤੇ ਜਿੰਨੇ ਵੀ ਸੋ ਕਾਲਡ ਲੀਡਰ, ਬਿਜ਼ਨਸਮੈਨ, ਜਿੰਨੇ ਵੀ ਇਹ ਕਹਿ ਲਓ ਵੀ ਰਜਵਾੜੇ ਆਪਣੇ ਆਪ ਨੂੰ ਕਹਿੰਦੇ ਨੇ ਜਾਂ ਸ਼ਾਹੀ ਜਿਹੜੇ ਲੋਕ ਨੇ, ਇਹ ਸਾਰੇ ਹੀ ਗਲਦਾਨ ਨੇ ਇਸ ਦੇ ਵਿੱਚ। ਸਾਰੇ ਹੀ ਜਿਹੜੇ ਇਸ ਦੇ ਵਿੱਚ ਗਰਕੇ ਹੋਏ ਨੇ, ਗੰਦੇ ਹੋਏ ਨੇ। ਲੋਕਾਂ ਨੂੰ ਇਹ ਨਸੀਹਤਾਂ ਦਿੰਦੇ ਆ ਵੀ ਟੌਪ ਦੇ ਤੁਸੀਂ ਇੰਡੀਵਿਜੂਅਲ ਬਣੋ, ਲਾ ਅਬਾਈਡਿੰਗ ਸਿਟੀਜ਼ਨ ਬਣੋ, ਤੁਸੀਂ ਕੋਈ ਗਲਤ ਕੰਮ ਨਾ ਕਰੋ ਤੇ ਆਪ ਦੇਖੋ ਵੀ ਕਿੱਦਾਂ ਦੀਆਂ ਕਰਤੂਤਾਂ ਦੇ ਇਸ ਦੇ ਵਿੱਚ ਮਾਲਕ ਹੈਗੇ ਆ। ਮੈਨੂੰ ਨਹੀਂ ਲੱਗਦਾ ਦੁਨੀਆ ਦਾ ਕੋਈ ਵੀ ਅਜਿਹਾ ਮੁਲਕ ਹੋਊਗਾ ਜਿੱਥੋਂ ਦੇ ਕੋਈ ਜਿਹੜੇ ਲੀਡਰ ਆ ਇਹਨਾਂ ਐਪਸਟੀਨ ਫਾਈਲਸ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਉਹ ਹੋਵੇ। ਇਹ ਗੱਲਾਂ ਤਾਂ ਇਹਦੇ ਬਾਰੇ ਹੁਣ ਕਈ ਤਰੀਕੇ ਦੀਆਂ ਥਿਊਰੀਜ਼, ਕੌਨਸਪੀਰੇਸੀ ਜਾਂ ਦੂਜੀਆਂ ਲੋਕ ਜਿਹੜੀਆਂ ਉਹ ਕਰਦੇ ਨੇ, ਪੁਸ਼ਟੀ ਤਾਂ ਕਿਸੇ ਚੀਜ਼ ਦੀ ਨਹੀਂ, ਪਰ ਆਪੋ ਆਪਣੀਆਂ ਜਿਹੜੀਆਂ ਥਿਊਰੀਆਂ ਦੇ ਤਹਿਤ ਇਹੀ ਜਿਹੜਾ ਉਹ ਕਹਿੰਦੇ ਨੇ ਵੀ ਇਹ ਤਾਂ ਸਪੈਸ਼ਲ ਇੱਕ ਬੰਦਾ ਇਹਨਾਂ ਨੇ ਮੋਹਰੇ ਜਿਹੜਾ ਉਹ ਰੱਖਿਆ ਹੋਇਆ ਸੀਗਾ, ਜਿਹਦਾ ਕੰਮ ਹੀ ਇਹ ਸੀਗਾ ਵੀ ਇੱਦਾਂ ਦੇ ਬੰਦਿਆਂ ਨੂੰ ਜਿਹੜਾ ਵਿੱਚ ਨਾਲ ਉਹਨਾਂ ਦੀਆਂ ਇਹ ਕਮਜ਼ੋਰੀਆਂ ਨੂੰ ਵਰਤਦਾ ਹੋਇਆ ਬਾਅਦ 'ਚ ਬਲੈਕਮੇਲਿੰਗ ਕਰੋ, ਆਪਣੇ ਕੰਮ ਜਿਹੜੇ ਇਹਨਾਂ ਤੋਂ ਕਰਵਾਏ ਜਿਹੜੇ ਉਹ ਜਾਣ। ਸੋ ਇਹ ਸਾਰਾ ਕੁਛ ਇਸ ਟਾਈਮ ਹਰਜੋਤ ਸਿੰਘ ਜੀ ਆਪਣੇ ਜਿਹੜਾ ਉਹ ਸਾਹਮਣੇ ਨਜ਼ਰ ਆਇਆ ਆ। ਮੋਦੀ ਹੁਣਾਂ ਦਾ ਵੀ ਨਾਮ ਜਿਹੜਾ ਇਸ ਦੇ ਵਿੱਚ ਆਇਆ ਸੀ, ਉਹਨੇ ਡਾਂਸ ਐਂਡ ਹੋਰ ਵੀ ਪਤਾ ਨਹੀਂ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਮੋਦੀ ਦੇ ਬਾਰੇ ਲਿਖੀਆਂ ਜਿਹੜੀਆਂ ਹੋਈਆਂ ਸੀਗੀਆਂ। ਸੋ ਸਾਡੇ ਜਿਹੜੇ ਮੌਜੂਦਾ ਰਾਸ਼ਟਰਪਤੀ ਉਹਨਾਂ ਦਾ ਨਾਮ ਤਾਂ ਪਤਾ ਨਹੀਂ ਕਿੰਨੀ ਵਾਰ ਇਸ ਦੇ ਵਿੱਚ ਆਇਆ ਹੋਇਆ ਆ।
ਪਰ ਕੱਲ ਇੱਕ ਅਵਾਰਡ ਸੈਰੇਮਨੀ ਦੇ ਵਿੱਚ ਇੱਕ ਟਰੈਵਰ ਨੋਵਾ ਕਰਕੇ ਕਮੇਡੀਅਨ ਹਰਜੋਤ ਸਿੰਘ ਜੀ, ਉਹਨੇ ਇਹ ਮਜ਼ਾਕ ਦੇ ਰੂਪ ਦੇ ਵਿੱਚ ਕਿਹਾ ਵੀ ਟਰੰਪ ਹੁਣੀ ਤਾਂ ਐਪਸਟੀਨ ਆਈਲੈਂਡ ਦੇ ਉੱਤੇ ਗਏ ਆ ਤੇ ਟਰੰਪ ਹੁਣਾਂ ਨੇ ਖਾਸਾ ਇਸ ਚੀਜ਼ ਦਾ ਗੁੱਸਾ ਜਿਹੜਾ ਉਹ ਮਨਾਇਆ ਹੈਗਾ ਆ। ਤੇ ਕਹਿੰਦੇ ਵੀ ਇਦਾਂ ਕਿਦਾਂ ਤੂੰ ਜਿਹੜਾ ਕਰ ਸਕਦੇ, ਕਹਿੰਦੇ ਵੀ ਹੁਣ ਤੈਨੂੰ ਮੈਂ ਸੂਹ ਕਰ ਦੇਣਾ ਆ। ਸੋ ਟਰੰਪ ਹੁਣਾਂ ਨੇ ਇਸ ਚੀਜ਼ ਦਾ ਵੀ ਜਿਹੜਾ ਬੁਰਾ ਮਨਾਉਂਦੇ ਹੋਏ ਇਹ ਐਲਾਨ ਕੀਤਾ ਵੀ ਹੁਣ ਉਸ ਨੂੰ ਜਿਹੜਾ ਉਹ ਸੂਹ ਕਰਨ ਜਾ ਰਹੇ ਆ, ਕਿਉਂਕਿ ਐਪਸਟੀਨ ਆਈਲੈਂਡ ਦੇ ਉੱਤੇ ਜਾਣ ਦੀ ਉਸ ਕਮੇਡੀਅਨ ਨੇ ਗੱਲ ਕੀਤੀ ਸੀਗੀ।